ਟਿਵਾਣਾ ਸਹਿਯੋਗੀ ਕੈਮਰਾਮੈਨ ਰਿੰਕੂ ਕੁਮਾਰ ਦੇ ਨਾਲ ਅਸੀਂ ਅੱਜ ਰਾਈਆਂਵਾਲਾ ਰੋਡ ਤੇ ਪੁੱਜੇ ਹਾਂ, ਜਿੱਥੇ ਕਿ ਇੱਕ ਤੁਹਾਨੂੰ ਦੱਸ ਦਈਏ ਕਿ ਸਰਕਾਰੀ ਏਜੰਸੀ ਹੈ ਜਿਹੜੀ ਪੰਜਾਬ ਸਟੇਟ ਵੇਅਰ ਹਾਊਸ ਦੀ ਏਜੰਸੀ ਹੈ, ਜਿਸ ਦੇ ਵਿੱਚ ਲੱਖਾਂ ਗੱਟੇ ਜਿਹੜੇ ਕਿ ਚਾਵਲ ਦੀ ਸਟੋਰੇਜ ਕੀਤੀ ਗਈ। ਅੱਜ ਸਵੇਰੇ ਤੋਂ ਸਾਨੂੰ ਜਾਣਕਾਰੀ ਮਿਲ ਰਹੀ ਹੈ ਕਿ ਇੱਥੇ CBI ਦੀ ਟੀਮ ਜਿਹੜੀ ਕਿ ਛਾਪੇਮਾਰੀ ਕਰ ਰਹੀ ਹੈ ਔਰ ਜਿਹੜੇ ਕਿ ਇੱਥੇ ਮਾਲ ਸਟਾਕ ਕੀਤਾ ਗਿਆ ਹੈ ਉਹਨਾਂ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ। ਮੈਂ ਜਿਹੜੀਆਂ ਕਿ ਅਸੀਂ ਤੁਹਾਨੂੰ ਤਸਵੀਰਾਂ ਪਿੱਛੇ ਦਿਖਾ ਦਿੰਦੇ ਹਾਂ, ਜਿਹੜੇ ਕਿ ਅਧਿਕਾਰੀ ਨੇ ਔਰ ਇਹਨਾਂ ਦੇ ਨਾਲ CRP ਦੇ ਜਵਾਨ ਨੇ ਔਰ ਵੱਡੀ ਪੱਧਰ ਤੇ ਇੱਥੇ ਜਿਹੜੀ ਟੀਮ ਦੇ ਵਿੱਚ ਸ਼ਾਮਲ ਅਧਿਕਾਰੀ ਪੁੱਜੇ ਹੋਏ ਨੇ। ਉਸ ਤੋਂ ਬਾਅਦ ਸੈਂਪਲਿੰਗ ਕਰ ਰਹੇ ਨੇ। ਪਰ ਜਿਹੜਾ ਕੀ ਹੈ ਸਾਡੇ ਜਿਹੜੇ ਟੀਮ ਦੇ ਵੱਲੋਂ ਜਿਹੜੇ ਕਿ ਅਸੀਂ ਜਦੋਂ ਇਹਨਾਂ ਅਧਿਕਾਰੀਆਂ ਦੇ ਨਾਲ ਜਿਹੜੇ ਕਿ ਸੈਂਪਲਿੰਗ ਕਰ ਰਹੇ ਸਨ, ਅਸੀਂ ਜਦੋਂ ਇਹਨਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਜਿਹੜਾ ਕਿ ਕੈਮਰੇ ਦੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ ਅਤੇ ਜਿਹੜਾ ਕਿ ਮੀਡੀਆ ਨੂੰ ਬਾਹਰ ਜਾਣ ਲਈ ਕਹਿ ਦਿੱਤਾ। ਤੇ ਉਸ ਤੋਂ ਬਾਅਦ ਜਿਹੜੀ ਕਿ ਇਹਨਾਂ ਵੱਲੋਂ ਜਿਹੜੇ ਕਿ ਮੇਨ ਮੁੱਖ ਗੇਟ ਦਾ ਤਾਲਾ ਵੀ ਬੰਦ ਕਰ ਦਿੱਤਾ ਗਿਆ। ਕਿਤੇ ਨਾ ਕਿਤੇ ਜਿਹੜਾ ਕਿ ਇਹ ਜਿਹੜੀ ਤੁਹਾਨੂੰ ਦੱਸ ਦਈਏ ਕਿ ਜਿਹੜੀ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ, ਇਹ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ ਵਿੱਚ ਆ ਰਹੀ ਹੈ। ਜਿਹੜਾ ਕਿ ਮੀਡੀਆ ਨੂੰ ਅੰਦਰ ਜਾਣ ਤੋਂ ਪਾਬੰਦੀ ਲਗਾਈ ਗਈ ਹੈ। ਇੱਥੇ ਬੜੇ ਵੱਡੇ ਖੁਲਾਸੇ ਹੋ ਸਕਦੇ ਨੇ। ਸਾਨੂੰ ਪਤਾ ਲੱਗਿਆ ਹੈ, ਗੁਪਤ ਸੂਤਰਾਂ ਤੋਂ ਪਤਾ ਲੱਗਿਆ ਹੈ, ਜਾਣਕਾਰੀ ਮਿਲੀ ਹੈ ਕਿ ਜਿਹੜੇ ਕਿ ਇਸ ਪੰਜਾਬ ਸਟੇਟ ਵੇਅਰ ਹਾਊਸ ਏਜੰਸੀ ਤੋਂ ਇਲਾਵਾ ਹੋਰ ਵੀ ਪੰਜਾਬ ਸਰਕਾਰ ਜਿਹੜੀਆਂ ਖਰੀਦ ਏਜੰਸੀਆਂ ਨੇ ਜਿਹੜੀਆਂ ਕਿ ਮਾਲ ਨੂੰ ਸਟੋਰੇਜ ਕਰਵਾਉਂਦੀਆਂ ਨੇ, ਪਰ ਇੱਥੇ ਜਿਹੜਾ ਕਿ ਇਹਨਾਂ ਦੇ ਵੱਲੋਂ ਜਿਹੜੇ ਕਿ ਸਰਕਾਰ ਦੀ ਉਲਟ ਰੂਲਿੰਗ ਦੇ ਮੁਤਾਬਕ ਜਿਹੜਾ ਕਿ FCI ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮਿਲੀ ਭੁਗਤ ਕਰਕੇ ਜਿਹੜਾ ਕਿ ਮਾਲ ਨੂੰ ਸਰਕਾਰੀ ਕਾਨੂੰਨਾਂ ਮੁਤਾਬਕ 3 ਵਜੇ ਲਗਵਾਇਆ ਜਾਣਾ ਚਾਹੀਦਾ ਸੀ। ਬਕਾਇਦਾ ਉਹਦੇ ਜਿਹੜੀ ਬੋਰਡ ਲਗਵਾ ਕੇ ਕਰਨਾ ਚਾਹੀਦਾ ਸੀ। ਪਰ ਜਿਹੜੇ ਕਿ ਅਧਿਕਾਰੀ ਨੇ ਇਹ ਜਿਹੜੇ ਕਿ ਮਾਲ ਪੂਰੀ ਰਾਤ ਤੱਕ ਜਿਹੜਾ ਕਿ ਇਹਨਾਂ ਨੂੰ ਡੈਂਪਿੰਗ ਕਰਵਾਉਣ ਤੋਂ ਬਾਅਦ ਅੰਦਰ ਸਟੋਰੇਜ ਕਰਵਾਇਆ ਜਾਂਦਾ ਸੀ। ਕਿਤੇ ਨਾ ਕਿਤੇ ਇਹ ਜਿਹੜਾ ਕਿ ਇਹ ਮਸਲਾ ਜਿਹੜੇ ਕਿ ਰਿਸ਼ਵਤਖੋਰੀ ਦੇ ਨਾਲ ਵੀ ਜੁੜਿਆ ਹੋਇਆ ਅਸੀਂ ਦੇਖ ਸਕਦੇ ਹਾਂ। ਪਰ ਹੁਣ ਦੇਖਣਾ ਇਹ ਹੋਵੇਗਾ ਕਿ ਜਿਹੜੀ ਕਿ ਇਹ CBI ਦੇ ਵੱਲੋਂ ਰੇਡ ਕੀਤੀ ਗਈ ਹੈ, ਇਸ ਦੇ ਵਿੱਚ ਕੀ CBI ਇਹ ਕਿਸ ਨਤੀਜੇ 'ਤੇ ਪਹੁੰਚਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕੈਮਰਾਮੈਨ ਰਿੰਕੂ ਕੁਮਾਰ ਦੇ ਨਾਲ ਕ੍ਰਿਸ਼ਨ ਟਿਵਾਣਾ ਦੀ ਰਿਪੋਰਟ।
एबीएन न्यूज चैनल देखने वाले सभी दर्शकों से हम अपील करते हैं कि एबीएन न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद, जय भारत।